अस्सलाम वालेकुम। मैं तुहाडा ਵੀਰ ਜ਼ੁਲਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ ਦੀ। ਤੇ ਅੱਜ ਅਸੀਂ ਗੱਲ ਕਰਾਂਗੇ ਚੁੱਕੀ ਕੁਰਬਾਨੀ ਦੀ ਈਦ ਤੇ ਸਾਡੇ ਚਾਚੇ ਹੋਰਾਂ ਨੇ ਯਾਦ ਹੋਏਗਾ ਮੈਂ ਪਿਛਲੀ ਈਦ ਤੇ ਜਦੋਂ ਜਾ ਰਿਹਾ ਹਾਂ ਤੇ ਚਾਚੇ ਹੋਰਾਂ ਦੇ ਮੈਂ ਛਤਰੇ ਵੀ ਜਿਹੜੇ ਨੇ ਉਹ ਦਿਖਾਏ ਸੀ ਤੁਹਾਨੂੰ ਤੇ ਕੁਝ ਚਾਚੇ ਹੋਰਾਂ ਨੇ ਵੱਛੇ ਵੀ ਲਏ ਸਨ। ਤੇ ਚਾਚਾ ਜੀ ਜ਼ਰਾ ਕੁਰਬਾਨੀ ਦੇ ਬਾਰੇ ਦੱਸੋ ਨਾ ਕਿ ਉਹ ਛਤਰੇ ਜਿਹੜੇ ਤੁਹਾਂ ਲਏ ਹਨ ਤੇ ਵੱਛੇ ਲਏ ਸਨ ਕੋਈ ਬਚੀ ਵੀ ਹੈ ਸ਼ਾਇਦ ਜਾਂ ਇਸੇ ਤਰ੍ਹਾਂ ਹੀ ਬਸ। ਇਹ ਜ਼ੁਲਫਕਾਰ ਗੱਲ ਇਸ ਤਰ੍ਹਾਂ ਕਿ ਉਹ ਨਾ ਮੈਂ ਸੁਣ ਰਿਹਾ ਵੇਖ ਰਿਹਾ ਜਾਂ ਪਹਿਲਾਂ ਵੀ ਉੱਥੇ ਵੀ ਮਾਰਕੀਟ ਦੇ ਵਿੱਚ ਵੀ ਵਪਾਰੀ ਸਾਰੇ ਨਾ ਗੱਲ ਕਰਦੇ ਹਨ ਤੇ ਹਰ ਵਪਾਰੀ ਕਹਿੰਦਾ ਸੀ ਕਿ ਇਸ ਵਾਰੀ ਜਿਹੜਾ ਨਾ ਜੀ ਬਹੁਤ ਮਾਰ ਪਈ ਹੈ, ਬਹੁਤ ਜੀ ਨੁਕਸਾਨ ਹੋ ਰਿਹਾ। ਠੀਕ ਹੈ। ਹਾਲਾਂਕਿ ਮੈਂ ਕਾਫੀ ਅਰਸੇ ਤੋਂ ਇਹ ਈਦ ਦਾ ਕੰਮ ਕਰ ਰਿਹਾ, ਮੇਰੀਆਂ ਨਜ਼ਰਾਂ 'ਚ ਜੈਸਾ ਕੰਮ ਇਸ ਵਾਰੀ ਮਾਰਕੀਟ 'ਚ ਹੋਇਆ ਇਹਦਾ ਪਹਿਲੇ ਨਹੀਂ ਕਦੇ, ਇਸ ਦਾ ਪਹਿਲੇ ਕਦੀ ਨਹੀਂ ਹੋਇਆ। ਠੀਕ ਹੈ। ਕਿ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ ਬੰਦਾ ਇੱਕ ਵਿਹੜੇ ਦੀ ਮਿਸਾਲ ਦੇ ਲੈਂਦੇ, ਸਹੀ ਹੈ, ਵਿਹੜਾ ਪਾਲਦਾ ਨਾ ਤੇ ਉਹਦਾ ਵਿਹੜਾ ਹੋ ਗਿਆ ਦੋਂਦਾ, ਤੇ ਜੇ ਅਗਰ ਉਹ ਵਿਹੜੇ ਦੇ ਵਿੱਚ ਗੋਸ਼ਤ ਹੈ ਨਾ 2 ਲੱਖ ਦਾ ਤੇ ਉਹ ਜ਼ਿਮੀਂਦਾਰ ਹੀ ਉਹਦਾ 5 ਲੱਖ ਮੰਗਦਾ ਹੈ। ਠੀਕ ਹੈ। ਤੇ ਜੇ ਅੱਗੋਂ ਵਪਾਰੀ ਖਰੀਦਣ ਆਉਂਦਾ ਸੀ ਨਾ ਤੇ ਕਮੋ ਪੇਸ਼ ਗੋਸ਼ਤ ਤੋਂ ਅਜ਼ਾਫੀ 1.5 ਲੱਖ ਰੁਪਈਆ ਉਹ ਜ਼ਿਮੀਂਦਾਰ ਨੂੰ ਦਿੰਦਾ ਠੀਕ ਹੈ। ਤੇ ਉਹਨੇ ਤੇ ਅੱਗੇ ਫਿਰ ਜਦੋਂ ਉਹ ਵਿਹੜਾ ਵੇਚਣਾ ਖਰੀਦਦਾ ਹੈ। ਠੀਕ ਹੈ। ਠੀਕ ਹੈ। ਫਿਰ ਉਹਦੇ ਉੱਤੇ ਉਹ ਖਰਚੇ ਅਖਰਾਜਾਤ ਪੈਂਦੇ ਹਨ ਤੇ ਫਿਰ ਉਸ ਵਪਾਰੀ ਦਾ ਨਫਾ ਪੈਂਦਾ ਸੀ ਤੇ ਉਹਦੀ ਕੋਸ਼ਿਸ਼ ਕੀ ਹੁੰਦੀ ਸੀ ਕਿ 1.5 ਮੈਂ ਇਹਦਾ ਵੱਧ ਪਿੱਛੇ ਦੇ ਕੇ ਆਇਆ ਨਾ ਤੇ 1.5 ਹੀ ਮੈਂ ਇਹਦਾ ਨਫਾ ਲਵਾਂ। ਠੀਕ ਹੈ। 1.5 ਹੀ ਇਹਦਾ ਮੈਂ ਨਫਾ ਲਵਾਂ। ਹੁਣ ਉਹ ਜਿਹੜਾ ਅੱਗੇ ਜ਼ੁਲਫਕਾਰ ਕੁਰਬਾਨੀ ਖਰੀਦਣ ਵਾਲਾ ਉਹ ਵੀ ਤਾਂ ਕੋਈ ਸਾਡੇ ਵਿੱਚੋਂ ਹੀ ਹੈ ਨਾ। ਇੱਕ ਜਾਨਵਰ ਦੇ ਵਿੱਚ ਗੋਸ਼ਤ ਜਿਹੜਾ ਹੈ ਉਹ ਸਮਝ ਲਾ 2 ਲੱਖ ਦਾ ਤੇ ਯਾਰ ਉਹਦੇ ਘਰ ਉਹ ਜਾਨਵਰ ਜਿਹੜਾ ਨਾ 2.5 ਲੱਖ ਦਾ ਜਾਣਾ ਚਾਹੀਦਾ। ਠੀਕ ਹੈ। ਕਿ ਸੋਹਣਾ ਜਾਨਵਰ ਹੈ, ਦੋਂਦਾ ਜਾਨਵਰ ਹੈ, ਉਹ ਜ਼ਿਮੀਂਦਾਰ ਨੇ ਪਾਲਿਆ ਤੇ ਆਮ ਲਟੀਨ ਨਾਲੋਂ 25,000 ਰੁਪਈਆ ਉਹ ਵੱਧ ਲੈ ਲੇ ਜ਼ਿਮੀਂਦਾਰ। ਆਪਾਂ ਜੀ ਉਹਨੂੰ ਬਚ ਗਿਆ ਤੇ 25 ਤੇ ਮਾਰਕੀਟ ਜਾਣ ਤੱਕ ਕੋਈ 5-7 ਉਹਦਾ ਖਰਚਾ ਬਣ ਗਿਆ ਤੇ ਕੋਈ 10-20,000 ਰੁਪਈਆ ਜਿਹੜਾ ਵਪਾਰੀ ਨੇ ਲੈ ਲਿਆ। ਉਹਨੂੰ ਵੀ ਰੋਜ਼ੀ ਜ਼ਿਮੀਂਦਾਰ ਨੂੰ ਵੀ ਮਿਲ ਗਈ, ਵਪਾਰੀ ਨੂੰ ਵੀ ਮਿਲ ਗਈ। ਠੀਕ ਹੈ। ਤੇ ਕੁਰਬਾਨੀ ਦੇਣ ਵਾਲਾ ਬੰਦਾ ਵੀ ਬਚ ਗਿਆ। ਆ ਯਾਨੀ ਸਾਰੀਆਂ ਤੇਰਾ ਸੇਫ ਸਾਰੀਆਂ ਇਸ ਵਾਰੀ ਕੁਰਬਾਨੀ ਵਿਕੀ ਹੈ ਇਸ ਕੰਡੀਸ਼ਨ ਨਾਲ। ਇਸ ਤੇ ਪਿੱਛੇ ਜਿਹੜੀ ਵਿਕੀ ਹੈ ਉਹ ਕਿਹੜੀ ਕੰਡੀਸ਼ਨ ਨਾਲ ਵਿਕੀ ਹੈ ਕਿ ਇਹ ਹੁਣ ਜਿਹੜਾ ਥੱਲੜੇ ਲੋਕ ਆ ਅਸੀਂ ਵੀ ਤਾਂ ਉਹੀ ਕੰਮ ਕਰਨਾ ਜਿਹੜਾ ਕੋਈ ਸਾਡੇ ਉਤਲਾ ਕਰ ਰਿਹਾ। ਸਹੀ ਹੈ। ਮੇਰਾ ਮੇਰਾ ਖਿਆਲ ਆ ਤੁਹਾਨੂੰ ਯਾਦ ਹੋਏਗਾ ਕਿ ਆ ਜਿਹੜੀ ਸਾਡੀ ਗਵਰਨਮੈਂਟ ਹੈ ਇਹ 1 ਲੀਟਰ ਤੇਲ ਤੇ ਕਿੰਨਾ ਨਫਾ ਲੈਂਦੀ ਹੈ? 100 ਤੋਂ ਉੱਤੇ ਹੀ ਹੈ ਕੋਈ ਕੰਮ। 100 ਤੋਂ ਉੱਤੇ ਲੈ ਰਹੀ ਹੈ ਨਾ। ਤੇ ਜਿਹੜੇ ਪੈਟਰੋਲ ਨੂੰ ਪੈਦਾ ਕਰ ਰਹੇ ਨੇ ਉਹ ਕਿੰਨਾ ਨਫਾ ਲੈ ਰਹੇ ਨੇ? ਉਹ ਮੇਰਾ ਨਹੀਂ ਖਿਆਲ ਇਹਨਾਂ ਲੈ ਰਹੇ। ਉਹ ਤੇ ਲੈਂਦੇ ਹੋਣਗੇ ਬੜਾ 10 ਰੁਪਏ ਲੈਂਦੇ ਹੋਣਗੇ। ਉਹ ਲੈਂਦੇ ਨੇ 10 ਰੁਪਏ, ਇਹ ਲੈਂਦੇ ਨੇ 100 ਤੋਂ ਵੀ ਉੱਤੇ। ਇਹ ਹੀ ਇੱਕ ਸਾਡੇ ਵਪਾਰੀ ਦੀ ਸੋਚ ਸੀ। ਠੀਕ ਹੈ। ਕਿ ਜਿੰਨੇ ਬੱਚਾ ਪਾਲਿਆ ਉਹਨੂੰ ਕੱਖ ਨਹੀਂ, ਉਹਨੂੰ ਦਿਓ 10 ਰੁਪਏ ਤੇ ਅਸੀਂ ਇਹਨੂੰ ਹਿੱਕ ਕੇ ਲੈ ਆਂਦਾ ਵਾ ਮਾਰਕੀਟ। ਅਸੀਂ ਹੁਣ ਲੈਣਾ 100 ਰੁਪਈਆ। ਉਹ ਆਪਣੀ ਸਾਡੀ ਗਵਰਨਮੈਂਟ ਨੇ ਆਦਤ ਪਾਈ ਹੈ ਨਾ ਸਾਨੂੰ। ਆ ਵੀ ਸਾਰੇ ਦਲਾਲੀ ਕਰਨ ਵਾਲੇ ਸਾਰੇ ਸਾਡੀ ਗਵਰਨਮੈਂਟ ਹੀ ਦਲਾਲ ਹੈ। ਠੀਕ ਹੈ। ਹੱਕ ਬਣਦਾ ਕਿ ਜਿਨ੍ਹਾਂ ਦਾ ਤੇਲ ਹੈ ਉਹ 10-15 ਰੁਪਏ ਨਫਾ ਲੈਣ ਡਏ ਨੇ, ਤੁਸੀਂ ਉਹਦੇ ਕੋਲ ਲੈ ਕੇ ਅੱਗੇ ਵੇਚਣ ਦੇ। ਤੁਸੀਂ ਕਿਹੜੇ ਨੇ ਆਉਣ ਵਾਲੇ 120 ਜਾਂ 30 ਸਾਡੇ ਕੋਲੋਂ ਲੈਣ ਡਏ? ਮੈਂ ਤਾਂ ਪਿਛਲੇ ਦਿਨਾਂ 'ਚ ਇੱਕ ਬੰਦੇ ਦੇ ਮੂੰਹ 'ਚ ਇਹ ਵੀ ਸੁਣਿਆ ਸੀ ਕਿ 170 ਰੁਪਏ ਗਵਰਨਮੈਂਟ ਸਾਡੇ ਕੋਲੋਂ ਨਫਾ ਲੈਣ ਡਈ। ਠੀਕ ਹੈ। ਇਹ ਬਣਦਾ ਤੇ ਨਹੀਂ। ਬਿਲਕੁਲ ਠੀਕ। ਅੱਛਾ, ਜਦੋਂ ਇਹ ਨਹੀਂ ਨਾ ਬਣਦਾ ਇਸੇ ਤਰ੍ਹਾਂ ਹੀ ਇਸ ਵਪਾਰੀ ਦਾ ਵੀ 2 ਲੱਖ ਵੱਛੇ 'ਚ ਨਫਾ ਨਹੀਂ ਬਣਦਾ। ਠੀਕ ਹੈ। ਜਾਂ ਲੱਖ ਰੁਪਈਆ ਨਫਾ ਵੱਛੇ 'ਚ ਨਹੀਂ ਬਣਦਾ। ਇਹ ਨਾਰ ਕੀ ਸਾਰੇ ਸਿਰ ਤੇ ਬਾਹਾਂ ਰੱਖੀਆਂ ਨੇ। ਉਹ ਮਰ ਗਏ ਈਦ ਬੜੀ ਭੈੜੀ ਵਿਕੀ ਹੈ, ਮਾਲ ਨਹੀਂ ਵਿਕਿਆ, ਉਹ ਮਰ ਗਏ। ਹਾਲਾਂਕਿ ਮੇਰੀ ਮੇਰਾ ਖਿਆਲ 60 ਸਾਲ ਉਮਰ ਹੈ। ਮੇਰੀ 60 ਸਾਲ ਦੀ ਜ਼ਿੰਦਗੀ 'ਚ ਮੈਨੂੰ ਮਜ਼ਾ ਹੀ ਇਸ ਵਾਰੀ ਆਇਆ ਮਾਲ ਲੈਣ ਦਾ ਤੇ ਵੇਚਣ ਦਾ। ਕਿਉਂ ਮਜ਼ਾ ਆਇਆ? ਲੱਭ ਵੀ ਭੋਲਾ ਗਿਆ। ਕਿਉਂ ਮਜ਼ਾ ਆਇਆ ਕਿ ਪਿੱਛੋਂ ਜ਼ਿਮੀਂਦਾਰ ਕੋਲੋਂ ਜਾਇਜ਼ ਰੇਟ ਤੇ ਖਰੀਦਿਆ। ਠੀਕ ਹੈ। ਤੇ ਅੱਗੇ ਯਾਰ ਜਿੰਨੇ ਕੁਰਬਾਨੀ ਦੇਣੀ ਉਹਨੂੰ ਵੀ ਜਾਇਜ਼ ਰੇਟ ਤੇ ਦਿੱਤਾ ਤੇ ਆਪਣੇ ਬੱਚਿਆਂ ਦੀ ਵੀ ਰੋਜ਼ੀ ਕੱਢੀ। ਠੀਕ ਹੈ। ਜਿਹੜਾ ਤੁਸੀਂ ਸਵਾਲ ਕੀਤਾ ਸੀ ਕਿ ਕੁਝ ਬਚਿਆ ਕਿ ਨਹੀਂ, ਹੱਕ ਹਲਾਲ ਬਚਿਆ ਤੇ ਜਾਇਜ਼ ਬਚਿਆ। ਯਾਨੀ ਉਹ ਗੱਫੇ ਨਹੀਂ ਲੱਗੇ। ਹਾਂ, ਲੇਕਿਨ ਇਹ ਕਿ ਮੁਨਾਸਬ ਜੀ ਰੋਜ਼ੀ ਰੋਟੀ। ਜ਼ੁਲਫਕਾਰ ਸਾਹਿਬ, ਅਗਰ ਮੈਂ ਜਾਂ ਤੂੰ ਮਾਰਕੀਟ ਜਾਣੇ ਨਾ 10 ਵੱਛੇ ਲੈ ਕੇ ਤੇ 10 ਵੱਛਿਆਂ ਦੇ ਵਿੱਚ ਪਤਾ ਕਿੰਨੀਆਂ ਕੁਰਬਾਨੀਆਂ ਨੇ? 70 ਬੰਦਿਆਂ ਦੀ ਕੁਰਬਾਨੀ ਹੈ। ਠੀਕ ਗੱਲ। ਤੇ ਯਾਰ ਉਹ 10 ਵੱਛੇ ਜਿਹੜੇ ਨੇ ਮੈਂ 10 ਦਿਨਾਂ 'ਚ ਵੇਚੇ ਨੇ ਤੇ ਇੱਕ ਵੱਛੇ ਦਾ 15,000 ਰੁਪਈਆ ਨਫਾ ਰੱਖਿਆ ਤੇ 1.5 ਲੱਖ ਰੁਪਈਆ ਬਣਿਆ। ਯਾਰ ਮੈਂ 10 ਦਿਨਾਂ ਦੇ ਵਿੱਚ 1.5 ਲੱਖ ਰੁਪਈਆ ਕਮਾ ਲਿਆ, ਕੋਈ ਥੋੜਾ ਤੇ ਨਹੀਂ ਨਾ। ਠੀਕ। ਤੇ ਉਹ 70 ਬੰਦੇ ਵੀ ਮਰਨ ਤੋਂ ਬਚਾ ਲਏ ਨੇ। ਠੀਕ। ਤੇ ਜੇ ਮੈਂ ਹਰ ਵੱਛੇ ਦੇ ਵਿੱਚ 2 ਲੱਖ ਰੁਪਈਆ ਨਫਾ ਰੱਖਿਆ ਵਾ, ਠੀਕ ਹੈ,
ਤੇ ਮੈਂ ਉਧਰੋਂ ਤੇ 70 ਬੰਦੇ ਹੀ ਮਾਰ ਦਿੱਤੇ ਨੇ, ਆ 70 ਉਹ ਮਾਰਤੇ ਨੇ, ਫਿਰ ਉਹ ਪਿਛਲੇ ਵਾਲੇ ਨੇ ਤੁਹਾਨੂੰ ਵੀ ਰਗੜਿਆ। ਰਗੜਿਆ। ਤੇ ਯਾਰ ਇਹ ਵੀ ਤੇ ਕੋਈ ਇਨਸਾਫ ਨਹੀਂ ਨਾ। ਮੈਂ ਸਮਝ, ਅਸਲ ਦੇ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਮਾਰਕੀਟ ਦਾ ਇਸਤਹਿਕਾਮ ਦੁਨੀਆ ਦੇ ਅੰਦਰ ਤੇ ਇੰਜ ਹੀ ਹੈ ਕਿ ਡਿਮਾਂਡ ਐਂਡ ਸਪਲਾਈ ਨੂੰ ਮੇਨਟੇਨ ਕੀਤਾ ਜਾਂਦਾ ਕਿ ਅਗਰ ਤੁਹਾਡੀ ਡਿਮਾਂਡ ਵੱਧ ਰਹੀ ਹੈ ਤੇ ਉਸ ਹਿਸਾਬ ਨਾਲ ਸਪਲਾਈ ਵੀ ਉਹ ਵਧਾ ਦਿੰਦੇ ਨੇ। ਠੀਕ ਹੈ, ਅਗਰ ਡਿਮਾਂਡ ਤੁਹਾਡੀ ਘਟ ਰਹੀ ਹੈ ਤੇ ਸਪਲਾਈ ਵੀ ਪਿੱਛੇ ਘਟਾ ਦਿੰਦੇ ਨੇ। ਇਹਨੂੰ ਮੈਨੇਜ ਕਰਦੀ ਹੈ ਦੁਨੀਆ। ਸਾਡਾ ਇਸ ਤਰ੍ਹਾਂ ਨਹੀਂ, ਸਾਡਾ ਇਸ ਦਾ ਉਲਟ ਹੁੰਦਾ ਕਿ ਅਸੀਂ ਮਸਨੂਈ ਡਿਮਾਂਡ ਵੀ ਵਧਾਣੀ ਹੁੰਦੀ ਹੈ। ਹਾਲਾਂਕਿ ਡਿਮਾਂਡ ਵਧਾਣਾ ਕੋਈ ਅਕਲਮੰਦੀ ਨਹੀਂ ਹੈ। ਮਸਨੂਈ ਤੌਰ ਤੇ ਅਸੀਂ ਡਿਮਾਂਡ ਵੀ ਵਧਾ ਦੇਣੀ ਹੁੰਦੀ ਹੈ ਤੇ ਮਸਨੂਈ ਤੌਰ ਤੇ ਹੀ ਕਿੱਲਤ ਵੀ ਪੈਦਾ ਕਰਨੀ ਹੁੰਦੀ ਹੈ। ਕਿੱਲਤ ਕਰਨੀ, ਠੀਕ ਹੈ। ਹੁਣ ਮਸਲਨ ਹਾਲਾਂ ਪੈਟਰੋਲ ਵਧਣਾ ਸੀ ਜਾਂ ਨਹੀਂ ਸੀ ਵਧਣਾ, ਹਾਲਾਂ ਅਫਵਾਹ ਸੀ। ਯਕੀਨ ਕਰਕੇ ਜਾਣੋ, ਪੰਪਾਂ ਵਾਲਿਆਂ ਨੇ ਪੰਪ ਹੀ ਬੰਦ ਕਰ ਛੱਡਿਆ। ਹਾਂ, ਉਹਨਾਂ ਕਿਹਾ ਯਾਰ 10 ਦਿਨ ਸਬਰ ਕਰ ਲਓ, ਅਸੀਂ ਯਕਦਮ ਛੱਕਾ ਮਾਰਨਾ। ਇਹ ਸਾਡੀ ਅਪਰੋਚ ਹੈ। ਤੇ ਚਾਚਾ ਜੀ ਇਹ ਗੱਲ ਸਾਡੀ, ਅਸੀਂ ਐਤਕਾਂ ਛੇਤੀ ਮੁਕਾਈਏ। ਮੈਂ ਤੁਹਾਡੀ ਗੱਲ ਚੋਂ ਹੀ ਗੱਲ ਕਰਾਂ, ਇਹਦੇ ਵਿੱਚ ਵੀ ਨਾ ਤੁਹਾਡਾ ਕਮਾਲ ਹੈ ਤੇ ਨਾ ਜ਼ਿਮੀਂਦਾਰ ਦਾ ਕਮਾਲ ਹੈ। ਇਹ ਰੱਬ ਵੱਲੋਂ ਹੀ ਐਤਕਾਂ ਡਿਮਾਂਡ ਘਟ ਗਈ। ਠੀਕ ਹੈ, ਇਹ ਰੱਬ ਵੱਲੋਂ ਡਿਮਾਂਡ ਘਟ ਗਈ, ਲੋਕਾਂ ਦਾ ਲੱਕ ਟੁੱਟ ਗਿਆ। ਲੋਕ ਬੇਰੋਜ਼ਗਾਰ ਹੋ ਗਏ ਨੇ। ਇਸ ਟਾਈਮ ਬੇਰੋਜ਼ਗਾਰੀ ਦੀ ਸ਼ਰ੍ਹਾ ਤਾਰੀਖ ਦੀ ਸਭ ਤੋਂ ਬੁਲੰਦ ਤਰੀਨ ਸ਼ਰ੍ਹਾ, ਕੁਰਬਾਨੀ ਦੀ ਸ਼ਕਤ ਨਹੀਂ ਰਹੀ, ਸਕਤ ਹੀ ਨਹੀਂ ਰਹੀ। ਯਾਨੀ ਤੁਸੀਂ ਇਹ ਦੇਖੋ ਨਾ ਕਿ ਅਗਰ ਦਾਦੋ-ਸ਼ੁਮਾਰ ਦੀ ਗੱਲ ਕਰੀਏ ਤੇ ਇਸ ਦਫਾ ਕੋਈ 35% ਕੁਰਬਾਨੀ ਘੱਟ ਹੋਈ। ਇੰਨੀ ਗੱਲ ਇਹੀ ਵਜ੍ਹਾ ਹੈ ਕਿ ਜਿਹੜਾ ਤੁਸੀਂ 15,000 ਲੈ ਕੇ ਵੀ ਖੁਸ਼ ਹੋ ਨਾ, ਵਰਨਾ ਜਨਾਬ ਅੱਗੇ ਉਹ ਟੁੱਟ ਕੇ ਪੈਂਦੀ ਦੁਨੀਆ ਤੇ ਤੁਸੀਂ ਵੀ ਛਾਲਾ ਮਾਰਨੇ ਨਹੀਂ ਲੈਣੇ ਹਨ ਕਿ ਭਾਈ ਡੇਢ ਮੇਰਾ ਵੀ ਬਣਦਾ। ਠੀਕ, ਕਿਸਾਨ ਨੇ ਵੀ ਕਹਿਣਾ ਸੀ ਮੇਰਾ ਵੀ ਡੇਢ ਬਣਦਾ। तो बस ये कि अल्लाह ताला साडे मामला आसान करे। बाकी बतौर मजमूई असी कोई प्लैनर नहीं हाँ, ना साडियां सरकारां जिहड़ियां ने कोई इस तरीके दे नाल सोचदियां ने कि असी इस मुल्क दे विच कोई इस्तेहकाम लैके आईए। और माजरत नाल पिछले 3-4 सालां च असी देखदे ना तुहाडे सियासी इस्तेहकाम ना मुआशी इस्तेहकाम। इस टाइम कारोबारी लोग ने यकीन करके जानो किसी नूं भी खोलोगे ना वो तनखावां देण तो आवाज़ तनखावां वाले अपनी थां रोण डे ने कि अगे जेड़ा कोई 50,000 ਨਾਲ ਜਿਹਦਾ ਗੁਜ਼ਾਰਾ ਹੋਣ ਡਿਆ ਸੀ ਉਹਦਾ ਹੁਣ ਲੱਖ ਨਾਲ ਵੀ ਗੁਜ਼ਾਰਾ। ਛੋਟੀ ਗੱਲ ਹੈ, ਕਾਰੋਬਾਰ ਤੇ ਚੱਲਦੇ ਹੀ ਨਹੀਂ ਜੂੰਦੇ ਵਾਵਾ ਦੇਰ ਤੋਂ ਨਹੀਂ ਚੱਲ ਰਹੇ। ਤੇ ਖਾਸ ਕਰ ਅੱਜ ਹੁੰਦੀ ਜੰਗ ਦਾ ਨਹੀਂ ਰੌਲਾ ਬਣਿਆ। ਉਹ ਅੱਲਾ ਦੀ ਮਿਹਰਬਾਨੀ ਨਾਲ ਇੱਕੋ ਸਾਨੂੰ ਟਰੰਪ ਚੱਲ ਟੱਕਰ ਗਿਆ। ਉਹ ਥੋੜੀ ਜਿਹੀ ਤਾਰੀਫ ਕਰਦਾ ਸੀ ਛਾਲਾ ਮਾਰੀ। ਉਹ ਰੋਜ਼ਾਨਾ ਇੱਕ ਬਿਆਨ ਦਿੰਦਾ ਵੀ ਮੈਂ ਬਹੁਤ ਬੜਾ ਹਮਲਾ ਕਰਨਾ। ਇਰਾਨ ਤੇ ਬਹੁਤ ਉਹਦਾ ਬਹੁਤ ਬੜਾ ਲਫ਼ਜ਼ ਹੈ ਨਾ, ਉਹਨ ਕਾਰੋਬਾਰ ਸਾਡਿਆਂ ਦੇ ਬੇੜੇ ਗਰਕ ਕਰ ਦਿੱਤੇ। ਉਹ ਬਹੁਤ ਬੜਾ ਕਿਹੜੀ ਕੀ ਪੈ ਜਾਣਾ। ਹਾਂਜੀ, ਉਹ ਕਾਰੋਬਾਰੀ ਕੋਈ ਨਾ। ਤੇ ਉਹ ਦੋਸਤ ਬੈਠੇ ਤੇ ਉਹਨਾਂ ਆਖਿਆ ਚਾਚਾ ਯਾਰਾ ਤੇਰੇ ਕੋ ਮੁੰਡੇ ਵਿਹਲੇ ਨੇ, ਓਏ ਤੂੰ ਜਾ ਹਾਂ ਉੱਥੋਂ ਮੱਛਰਦਾਨੀਆਂ ਲਿਆ, ਇੱਥੇ ਮੱਛਰਦਾਨੀਆਂ ਲਾ। ਉਹ ਇੱਕ ਮੁੰਡਾ ਗਿਆ, ਉਹਨੇ ਜਾ ਕੇ ਮੱਛਰਦਾਨੀਆਂ ਲੈਣ ਦੀਆਂ। ਆ ਜਿਹੜੀ ਤੂੰ ਅੱਗੇ ਗੱਲ ਕੀਤੀ ਹੈ ਭਈ ਇੱਥੇ ਇੰਜ ਰੇਟ, ਉਹਨੂੰ ਜੀ ਮਿਲੀ ਮੱਛਰਦਾਨੀ 750 ਦੀ। ਠੀਕ ਹੈ, ਉਹਨੇ 2 ਦਿਨਾਂ ਚ ਵੇਚ ਲਈਆਂ। 2 ਦਿਨਾਂ ਬਾਅਦ ਉਹ ਗਿਆ, ਉਹ ਮੱਛਰਦਾਨੀ ਮਿਲੀ 850 ਦੀ। ਵਾਹ। ਉਹਨੇ ਵੇਚੀਆਂ ਕੋਈ 4 ਦਿਨਾਂ ਚ। ਉਹ ਵੇਚ ਕੇ ਦੁਬਾਰਾ ਫੇਰ ਗਿਆ ਗੁਜਰਾਲੇ ਤੇ ਮੱਛਰਦਾਨੀ ਮਿਲੀ 1250 ਦੀ। ਵਾਹ ਵਾਹ। ਮੱਛਰਦਾਨੀ ਤੇ ਉਹ ਹੀ ਸੀ। ਉਹ ਮੈਂ ਉਹਨੂੰ ਆਖਿਆ, ਮੈਂ ਆਖਿਆ ਪੁੱਤਰਾ ਉਹਨਾਂ ਕਿਹੜਾ ਇਹਦੇ ਵਿੱਚ ਕੋਈ ਨਵਾਂ ਇੰਜਣ ਫਿੱਟ ਕਰ ਦਿੱਤਾ ਓਏ, ਇਹਦੀ ਹਰ ਰੋਜ਼ ਕੀਮਤ ਵੱਧਦੀ। ਤੇ ਇਹ ਤਾਂ ਪਾਕਿਸਤਾਨ ਦਾ ਹਾਲਾਤ ਹੈ ਕਿ ਜਿਸ ਤਰ੍ਹਾਂ ਕਿਸੇ ਚੀਜ਼ ਦੀ ਡਿਮਾਂਡ ਵੱਧ ਜਾਂਦੀ ਹੈ ਉਸੇ ਤਰ੍ਹਾਂ ਹੀ ਇਹ ਰੇਟ ਚੁੱਕ ਦਿੰਦੇ ਨੇ। ਦਸਤੀ ਇੱਥੇ ਕੋਈ ਪੁੱਛਣ ਗਿੱਛਣ ਵਾਲਾ ਕੋਈ ਨਹੀਂ, ਬਾਰੇ ਫਾਇਦੇ ਦੀਆਂ ਗੱਲਾਂ ਨੇ। हर बंदा अपना फायदा ही दे, फायदा वेखदा। बिल्कुल। बाकी चलो अल्लाह ताला जिन्हों ने भी कमाया है अल्लाह ताला उन्होंने रिज़्क च बरकत दे, और जिन्हों ने कुर्बानियां कीतियां ने अल्लाह ताला उन्होंने कबूल करे। ते अज दी गल वे इहदे विच इन्ना ही। दुनिया दे जिस कोने ते भी हसदे रहो, वसदे रहो, रब रब।